ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਦਸੰਬਰ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਇਫਸੀਓਂ। ਸਾਡੇ ਪਿਓ ਰੱਬ ਤੇ ਖੁਦਾਵੰਦ ਯਸੂ ਮਸੀਹ ਵੱਲੋਂ ਤੁਹਾਨੂੰ ਫਜ਼ਲ ਤੇ ਇਤਮਾਨਾਨ ਹਾਸਲ ਹੁੰਦਾ ਰਹੇ। ਜਵਾਬੀ ਪੜ੍ਹਾਈ ਇਫਸੀਓਂ। ਐਸ ਪਾਰੋਂ ਮੈਂ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ, ਜਿਨੇ ਅਸਮਾਨ ਤੇ ਧਰਤੀ ਦੇ ਹਰ ਖਨਵਾਦੇ ਦਾ ਨਾਂ ਰੱਖਿਆ, ਭਈ ਉਹ ਆਪਣੇ ਜਲਾਲ ਦੀ ਦੌਲਤ ਦੇ ਮੁਤਾਬਕ ਤੁਹਾਨੂੰ ਇਹ ਅਨਾਇਤ ਕਰੇ ਭਈ ਤੁਸੀਂ ਉਹਦੇ ਰੂਹ ਨਾਲ ਆਪਣੀ ਬਦਨੀ ਇਨਸਾਨੀਅਤ ਵਿੱਚ ਬਹੁਤ ਹੀ ਜ਼ੋਰ ਵਾਲੇ ਬਣ ਜਾਓ, ਤੇ ਈਮਾਨ ਪਾਰੋਂ ਮਸੀਹ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ, ਤਾਂ ਜੋ ਤੁਸੀਂ ਪਿਆਰ ਵਿੱਚ ਜੜ ਫੜ ਕੇ ਤੇ ਨਿਉ ਕਾਇਮ ਕਰਕੇ ਸਾਰੇ ਮੁਕੱਦਸਾਂ ਸਮੇਤ ਚੰਗੀ ਤਰ੍ਹਾਂ ਪਤਾ ਕਰ ਸਕੋ ਭਈ ਉਹਦੀ ਚੌੜਾਈ ਤੇ ਲੰਬਾਈ ਤੇ ਉਚਾਈ ਤੇ ਡੂੰਘਾਈ ਕਿੰਨੀ ਹੈ, ਤੇ ਮਸੀਹ ਦੇ ਉਸ ਪਿਆਰ ਨੂੰ ਜਾਣ ਸਕੋ ਜਿਹੜਾ ਜਾਣਨ ਤੋਂ ਬਾਹਰ ਹੈ, ਤਾਂ ਜੋ ਤੁਸੀਂ ਰੱਬ ਦੀ ਸਾਰੀ ਮਾਮੂਰੀ ਨਾਲ ਭਰ ਜਾਓ। ਹੁਣ ਜਿਹੜਾ ਅਜਿਹਾ ਕਾਦਰ ਹੈ ਭਈ ਉਸ ਕੁਦਰਤ ਦੇ ਮੁਤਾਬਕ ਜਿਹੜੀ ਸਾਡੇ ਵਿੱਚ ਤਾਸੀਰ ਕਰਦੀ ਏ, ਸਾਡੀ ਦਰਖਾਸਤ ਤੇ ਖਿਆਲ ਨਾਲੋਂ ਬਹੁਤਾ ਕੰਮ ਕਰ ਸਕਦਾ ਹੈ। ਕਲੀਸਿਆ ਵਿੱਚ ਤੇ ਮਸੀਹ ਯਸੂ ਵਿੱਚ ਪੀੜ੍ਹੀ ਤੋਂ ਪੀੜ੍ਹੀ ਤੇ ਹਮੇਸ਼ਾ ਤੀਕਰ ਉਹਦੀ ਵਡਿਆਈ ਹੁੰਦੀ ਰਹੇ। ਦਰਸੀਵਾਜ਼ ਬਾਈਬਲ ਵਿੱਚੋਂ ਲੂਕਾ। 6ਵੇਂ ਮਹੀਨੇ ਵਿੱਚ ਜਬਰਾਈਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ, ਜਿਹਦਾ ਨਾਂ ਨਾਸਰਤ ਸੀ, ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ, ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ, ਤੇ ਉਸ ਕੰਵਾਰੀ ਦਾ ਨਾਂ ਮਰੀਅਮ ਸੀ। ਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਏ, ਖੁਦਾਵੰਦ ਤੇਰੇ ਨਾਲ ਏ, ਤੇ ਵੇਖ ਤੂੰ ਹਾਮਲਾ ਹੋਵੇਂਗੀ ਤੇ ਤੇਰੇ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਯਸੂ ਰੱਖੀ। ਉਹ ਬਜ਼ੁਰਗ ਹੋਵੇਗਾ ਤੇ ਰੱਬ ਤਾਲਾ ਦਾ ਪੁੱਤਰ ਰਖਵਾਏਗਾ, ਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖਤ ਉਹਨੂੰ ਦੇਵੇਗਾ, ਤੇ ਉਹ ਯਾਕੂਬ ਦੇ ਖਨਵਾਦੇ ਉੱਤੇ ਹਮੇਸ਼ਾ ਤੀਕਰ ਬਾਦਸ਼ਾਹੀ ਕਰੇਗਾ, ਤੇ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ, ਭਈ ਇਹ ਕਿਵੇਂ ਹੋਵੇਗਾ, ਜਦ ਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ। ਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ, ਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ, ਤੇ ਐਸ ਪਾਰੋਂ ਉਹ ਮੌਲੂਦੇ ਮੁਕੱਦਸ ਰੱਬ ਦਾ ਪੁੱਤਰ ਰਖਵਾਏਗਾ, ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਹੈ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਲੂਕਾ। ਉਹਨਾਂ ਦਿਨਾਂ ਵਿੱਚ ਇੰਜ ਹੋਇਆ ਭਈ ਕੈਸਰ ਅਗਸਤਸ ਵੱਲੋਂ ਇਹ ਹੁਕਮ ਜਾਰੀ ਹੋਇਆ ਭਈ ਸਾਰੇ ਜੱਗ ਦੇ ਲੋਕਾਂ ਦੇ ਨਾਂ ਲਿਖੇ ਜਾਣ, ਤੇ ਸਾਰੇ ਲੋਕੀ ਨਾਂ ਲਿਖਵਾਉਣ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ। ਇਸ ਲਈ ਯੂਸਫ ਵੀ ਗਲੀਲ ਦੇ ਸ਼ਹਿਰ ਨਾਸਰਤ ਤੋਂ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ, ਜਿਹੜਾ ਯਹੂਦੀਆ ਵਿੱਚ ਏ, ਇਸ ਲਈ ਭਈ ਉਹ ਦਾਊਦ ਦੇ ਘਰਾਣੇ ਤੇ ਔਲਾਦ ਵਿੱਚੋਂ ਸੀ, ਤਾਂ ਜੋ ਆਪਣੀ ਮੰਗ ਮਰੀਅਮ ਦੇ ਨਾਲ ਜਿਹੜੀ ਹਾਮਲਾ ਸੀ ਨਾ ਲਿਖਵਾਵੇ। ਜਦ ਉਹ ਉੱਥੇ ਸੀ ਤੇ ਇੰਜ ਹੋਇਆ ਭਈ ਉਹਦੇ ਹਮਲ ਦਾ ਵੇਲਾ ਆ ਗਿਆ, ਤੇ ਉਹਦਾ ਪਲੌਠਾ ਪੁੱਤਰ ਪੈਦਾ ਹੋਇਆ, ਤੇ ਉਹਨੇ ਉਹਨੂੰ ਕੱਪੜੇ ਵਿੱਚ ਲਵੇਟ ਕੇ ਚਰਨੀ ਵਿੱਚ ਰੱਖਿਆ, ਕਿਉਂ ਜੇ ਉਹਨਾਂ ਲਈ ਸਰਾਏ ਵਿੱਚ ਥਾਂ ਨਹੀਂ ਸੀ। ਇਸ ਲਈ ਇਲਾਕੇ ਵਿੱਚ ਚਰਵਾਹੇ ਸੀ, ਜਿਹੜੇ ਰਾਤ ਨੂੰ ਮੈਦਾਨ ਵਿੱਚ ਰਹਿ ਕੇ ਆਪਣੇ ਗੱਲੇ ਦੀ ਰਾਖੀ ਕਰ ਰਹੇ ਸੀ। ਤੇ ਖੁਦਾਵੰਦ ਦਾ ਫਰਿਸ਼ਤਾ ਉਹਨਾਂ ਦੇ ਕੋਲ ਆ ਕੇ ਖਲੋ ਗਿਆ, ਤੇ ਖੁਦਾਵੰਦ ਦਾ ਜਲਾਲ ਉਹਨਾਂ ਦੇ ਆਲੇ ਦੁਆਲੇ ਚਮਕਿਆ, ਤੇ ਉਹ ਬਹੁਤ ਡਰ ਗਏ। ਪਰ ਫਰਿਸ਼ਤੇ ਨੇ ਉਹਨਾਂ ਨੂੰ ਆਖਿਆ, ਭਈ ਡਰੋ ਨਾ, ਕਿਉਂ ਜੇ ਵੇਖੋ ਮੈਂ ਤੁਹਾਨੂੰ ਇੱਕ ਬੜੀ ਖੁਸ਼ੀ ਦਾ ਸੁਨੇਹਾ ਦੇਣਾ ਵਾਂ, ਜਿਹੜਾ ਸਾਰੀ ਉਮਤ ਲਈ ਹੋਵੇਗਾ, ਭਈ ਅੱਜ ਦਾਊਦ ਦੇ ਸ਼ਹਿਰ ਵਿੱਚ ਤੁਹਾਡੇ ਲਈ ਇੱਕ ਮੁਨੱਜੀ ਜੰਮਿਆ ਹੈ, ਯਾਨੀ ਮਸੀਹ ਖੁਦਾਵੰਦ। ਯੋਹੰਨਾ। ਫਿਰ ਤੀਜੇ ਦਿਨ ਕਾਨਾ ਗਲੀਲ ਵਿੱਚ ਵਿਆਹ ਹੋਇਆ, ਤੇ ਯਸੂ ਦੀ ਮਾਂ ਉੱਥੇ ਸੀ, ਤੇ ਯਸੂ ਤੇ ਉਹਦੇ ਚੇਲਿਆਂ ਦੀ ਵੀ ਉਸ ਵਿਆਹ ਵਿੱਚ ਦਾਵਤ ਸੀ। ਤੇ ਜਦ ਮੈਂ ਮੁੱਕ ਗਈ, ਤੇ ਯਸੂ ਦੀ ਮਾਂ ਨੇ ਉਹਨੂੰ ਆਖਿਆ, ਭਈ ਉਹਨਾਂ ਦੇ ਕੋਲ ਮੈਂ ਨਹੀਂ ਰਹੀ। ਯਸੂ ਨੇ ਉਹਨੂੰ ਆਖਿਆ, ਐ ਔਰਤ, ਮੈਨੂੰ ਤੇਰੇ ਨਾਲ ਕੀ ਕੰਮ ਏ, ਹਲੇ ਮੇਰਾ ਵੇਲਾ ਨਹੀਂ ਆਇਆ। ਉਹਦੀ ਮਾਂ ਨੇ ਨੌਕਰਾਂ ਨੂੰ ਆਖਿਆ, ਜੋ ਕੁਝ ਇਹ ਤੁਹਾਨੂੰ ਆਖੇ ਉਹ ਕਰੋ। ਉੱਥੇ ਯਹੂਦੀਆਂ ਦੀ ਤਹਾਰਤ ਦੀ ਰਸਮ ਦੇ ਮੁਤਾਬਕ ਪੱਥਰ ਦੇ 6 ਮਟਕੇ ਰੱਖੇ ਸੀ, ਤੇ ਉਹਨਾਂ ਵਿੱਚ 2-2, 3-3 ਮਣ ਦੀ ਗੁੰਜਾਇਸ਼ ਸੀ। ਯਸੂ ਨੇ ਉਹਨਾਂ ਨੂੰ ਆਖਿਆ, ਮਟਕਿਆਂ ਵਿੱਚ ਪਾਣੀ ਭਰ ਦਿਓ। ਇਸ ਲਈ ਉਹਨਾਂ ਨੇ ਉਹਨਾਂ ਨੂੰ ਕੰਨਾਂ ਤੀਕਰ ਭਰ ਦਿੱਤਾ। ਫਿਰ ਉਹਨੇ ਆਖਿਆ,
ਹੁਣ ਕੱਢ ਕੇ ਮੇਰੇ ਮਜਲਿਸ ਦੇ ਕੋਲ ਲੈ ਜਾਓ। ਇਸ ਲਈ ਉਹ ਲੈ ਗਏ। ਜਦ ਮੇਰੇ ਮਜਲਿਸ ਨੇ ਉਹ ਪਾਣੀ ਚੱਖਿਆ ਜਿਹੜਾ ਮੈਂ ਬਣ ਗਿਆ ਸੀ, ਤੇ ਜਾਣਦਾ ਨਹੀਂ ਸੀ ਭਈ ਇਹ ਕਿੱਥੋਂ ਆਈ ਏ, ਪਰ ਨੌਕਰ ਜਿਨ੍ਹਾਂ ਨੇ ਪਾਣੀ ਭਰਿਆ ਸੀ ਜਾਣਦੇ ਸੀ। ਤੇ ਮੇਰੇ ਮਜਲਿਸ ਨੇ ਲਾੜੇ ਨੂੰ ਬੁਲਾ ਕੇ ਉਹਨੂੰ ਆਖਿਆ, ਹਰ ਬੰਦਾ ਪਹਿਲਾਂ ਚੰਗੀ ਮੈਂ ਪੇਸ਼ ਕਰਦਾ ਏ ਤੇ ਮਾੜੀ ਬਾਅਦ ਵਿੱਚ, ਜਦੋਂ ਪੀ ਕੇ ਛੱਕ ਗਏ, ਪਰ ਤੂੰ ਚੰਗੀ ਮੈਂ ਹੁਣ ਤੀਕਰ ਰੱਖ ਛੱਡੀ ਏ। ਇਹ ਪਹਿਲਾ ਮੁਅਜਜ਼ਾ ਯਿਸੂ ਨੇ ਕਾਨਾ ਗਲੀਲ ਵਿੱਚ ਵਿਖਾ ਕੇ ਆਪਣਾ ਜਲਾਲ ਜ਼ਾਹਿਰ ਕੀਤਾ ਤੇ ਉਹਦੇ ਚੇਲੇ ਉਹਦੇ ਉੱਤੇ ਈਮਾਨ ਲਿਆਏ। ਯੋਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਨਨੇ ਮੈਨੂੰ ਘੱਲਿਆ ਏ, ਸਾਨੂੰ ਉਹਦੇ ਕੰਮ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ। ਜਦ ਤੀਕਰ ਮੈਂ ਜੱਗ ਵਿੱਚ ਹਾਂ, ਜੱਗ ਦੀ ਲੋ ਹਾਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੌਖ, ਜਿਹਦਾ ਤਰਜਮਾ ਘੱਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਫਿਲਪੀਓ। ਇਸ ਲਈ ਜੇ ਕੁਝ ਤਸੱਲੀ ਮਸੀਹ ਵਿੱਚ ਤੇ ਪਿਆਰ ਦੀ ਦਿਲ ਜਮਈ ਤੇ ਰੂਹ ਦੀ ਸ਼ਰਾਕਤ ਤੇ ਰਹਿਮਦਿਲੀ ਤੇ ਦਰਦਮੰਦੀ ਏ, ਤੇ ਮੇਰੀ ਇਹ ਖੁਸ਼ੀ ਪੂਰੀ ਕਰੋ ਭਈ ਇੱਕ ਦਿਲ ਰਵੋ, ਇੱਕ ਦੂਜੇ ਨਾਲ ਪਿਆਰ ਕਰੋ, ਇੱਕ ਜਾਨ ਹੋਵੋ, ਇੱਕ ਹੀ ਖਿਆਲ ਰੱਖੋ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਹੀਂ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਤੇ ਖਾਦਮ ਦੀ ਸ਼ਕਲ ਲੈ ਲਈ ਤੇ ਇਨਸਾਨਾਂ ਵਰਗਾ ਹੋ ਗਿਆ, ਤੇ ਇਨਸਾਨੀ ਸ਼ਕਲ ਵਿੱਚ ਜ਼ਾਹਰ ਹੋ ਕੇ ਆਪਣੇ ਆਪ ਨੂੰ ਨੀਵਾਂ ਕਰ ਲਿਆ, ਤੇ ਇੱਥੇ ਤੀਕਰ ਫਰਮਾਬਰਦਾਰ ਰਿਹਾ ਭਈ ਮੌਤ, ਬਲਕਿ ਸੂਲੀ ਵਾਲੀ ਮੌਤ ਵੀ ਸਹਿ ਲਈ। ਇਸ ਲਈ ਰੱਬ ਨੇ ਵੀ ਉਹਨੂੰ ਉੱਚਾ ਕੀਤਾ ਤੇ ਉਹਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਤੋਂ ਉੱਚਾ ਏ, ਤਾਂ ਜੋ ਯਿਸੂ ਦੇ ਨਾਂ ਉੱਤੇ ਹਰ ਇੱਕ ਗੋਡਾ ਝੁਕੇ, ਭਾਵੇਂ ਅਸਮਾਨ ਵਾਲਿਆਂ ਦਾ ਹੋਵੇ, ਭਾਵੇਂ ਧਰਤੀ ਵਾਲਿਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਧਰਤੀ ਦੇ ਹੇਠਾਂ ਨੇ, ਤੇ ਰੱਬ ਬਾਪ ਦੇ ਜਲਾਲ ਲਈ ਹਰ ਇੱਕ ਜ਼ੁਬਾਨ ਇਕਰਾਰ ਕਰੇ ਭਈ ਯਿਸੂ ਮਸੀਹ ਖੁਦਾਵੰਦ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ, ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਏ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ ਕੰਮ ਕੀਤਾ, ਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਯਿਸੂ ਮਰੀਮ ਦੀ ਖੁਦਾਗਾਹੀ ਦਾ ਪੁੱਤਰ ਸੀ ਜਿਹੜੀ ਰੱਬ ਦੇ ਨਾਲ ਸ਼ਰੀਕ ਸੀ। ਇਸ ਲਈ ਉਹ ਕਿਸੇ ਦੂਜੇ ਬੰਦੇ ਦੀ ਨਿਸਬਤ ਹਯਾਤੀ ਦੇ ਬਾਰੇ ਬਹੁਤਾ ਰੂਹਾਨੀ ਖਿਆਲ ਪੇਸ਼ ਕਰ ਸਕਦਾ ਹੈ ਤੇ ਪਿਆਰ ਆਪਣੇ ਪਿਓ ਜਾਂ ਇਲਾਹੀ ਅਸੂਲ ਦੀ ਸਾਇੰਸ ਨੂੰ ਜ਼ਾਹਿਰ ਕਰ ਸਕਦਾ ਹੈ। ਔਰਤ ਤੋਂ ਜੰਮ ਕੇ ਯਿਸੂ ਦੀ ਬਦਨ ਵਿੱਚ ਆਮਦ ਨੇ ਮਰੀਮ ਦੀ ਜ਼ਮੀਨੀ ਹਾਲਤ ਵਿੱਚ ਜੁਜ਼ਵੀ ਤੌਰ ਤੇ ਹਿੱਸਾ ਲਿਆ, ਭਾਵੇਂ ਉਹਨੂੰ ਮਸੀਹ ਬਗੈਰ ਕਿਸੇ ਦੀ ਸ਼ਰਾਕਤ ਇਲਾਹੀ ਰੂਹ ਦਾ ਨਾਂ ਦਿੱਤਾ ਗਿਆ ਸੀ। ਇਹ ਇਹਦੇ ਅੰਦਰ ਗਤਸਮਨੀ ਵਿੱਚ ਤੇ ਕਲਵਰੀ ਉੱਤੇ ਉਹਦੀ ਕੋਸ਼ਿਸ਼ ਨੂੰ ਸ਼ਾਮਲ ਕਰਦਾ ਹੈ, ਤੇ ਇਹਨੇ ਹੀ ਉਹਨੂੰ ਰੱਬ ਤੇ ਇਨਸਾਨਾਂ ਦੇ ਵਿਚਾਲੇ ਇੱਕ ਦਰਮਿਆਨੀ ਜਾਂ ਰਾਹ ਵਿਖਾਉਣ ਵਾਲਾ ਬਣਨ ਦੇ ਕਾਬਲ ਬਣਾਇਆ। ਜੇ ਉਹਦਾ ਅਸਲ ਤੇ ਪੈਦਾਇਸ਼ ਪੂਰੇ ਤੌਰ ਤੇ ਫਾਨੀ ਇਸਤੇਮਾਲ ਦੇ ਉਲਟ ਹੁੰਦੀ ਤੇ ਯਿਸੂ ਨੂੰ ਰਾਹ ਦੇ ਤੌਰ ਤੇ ਫਾਨੀ ਸਿਆਣ ਵੱਲੋਂ ਹੌਸਲਾ ਅਫਜ਼ਾਈ ਨਾ ਮਿਲਦੀ। ਰੱਬੀ ਤੇ ਕਾਹਨ ਮੂਸਾ ਦੀ ਸ਼ਰੀਅਤ ਦੀ ਤਾਲੀਮ ਦਿੰਦੇ ਸੀ ਜਿਹੜੀ ਆਖਦੀ ਏ, ਅੱਖ ਦੇ ਬਦਲੇ ਅੱਖ, ਤੇ ਜਿਹੜਾ ਬੰਦੇ ਦਾ ਖੂਨ ਕਰੇ ਉਹਦਾ ਖੂਨ ਵੀ ਬੰਦੇ ਤੋਂ ਹੀ ਹੋਵੇਗਾ। ਯਿਸੂ ਨੇ ਇੰਜ ਨਹੀਂ ਕੀਤਾ। ਜਿਹੜਾ ਰੱਬ ਲਈ ਅਮਲ ਕਰਨ ਵਾਲਾ ਨਵਾਂ ਬੰਦਾ ਸੀ, ਉਹਨੇ ਮੁਹੱਬਤ ਦੀ ਇਲਾਹੀ ਸ਼ਰੀਅਤ ਪੇਸ਼ ਕੀਤੀ ਜਿਹੜੀ ਆਪਣੇ ਉੱਤੇ ਲਾਨਤ ਕਰਨ ਵਾਲਿਆਂ ਲਈ ਵੀ ਬਰਕਤ ਚਾਹੁੰਦੀ ਏ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਿਸੂ ਮਸੀਹ ਰਬੂਨੀ ਗਲਤੀ ਤੇ ਸਾਰੇ ਪਾਪ, ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਤੇ ਮਾਦੀ ਫਹਿਮ
ਸੱਚਾਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਾ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਯਿਸੂ ਦੀ ਇਲਾਹੀ ਪੈਦਾਇਸ਼ ਨੇ ਉਹਨੂੰ ਤਖਲੀਕ ਦੀਆਂ ਹਕੀਕਤਾਂ ਨੂੰ ਵਸੀਹ ਕਰਨ ਤੇ ਉਸ ਵਾਹਦ ਸਿਆਣ ਨੂੰ ਜਿਹੜਾ ਇਨਸਾਨ ਤੇ ਕਾਇਨਾਤ ਨੂੰ ਬਣਾਉਂਦਾ ਹੈ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ, ਜ਼ਾਹਰ ਕਰਨ ਲਈ ਇਨਸਾਨੀ ਤਾਕਤ ਨਾਲੋਂ ਬਹੁਤਾ ਅਤਾ ਕੀਤਾ। ਤਖਲੀਕ ਦੀ ਸਾਇੰਸ ਨੇ, ਜਿਹੜੀ ਯਿਸੂ ਦੀ ਪੈਦਾਇਸ਼ ਵਿੱਚ ਬਹੁਤੀ ਵਾਜ਼ਿਆ ਸੀ, ਉਹਦੇ ਬਹੁਤ ਸਿਆਣੇ ਤੇ ਘੱਟ ਸਮਝੇ ਜਾਣੇ ਵਾਲੇ ਕੌਲਾਂ ਨੂੰ ਇਲਹਾਮੀ ਬਣਾਇਆ ਤੇ ਇਹ ਉਹਦੇ ਹੈਰਾਨ ਕਰਨ ਵਾਲੇ ਇਜ਼ਹਾਰਾਂ ਦੀ ਨਿਉ ਸੀ। ਮਸੀਹ ਰੂਹ ਦੀ ਔਲਾਦ ਏ ਤੇ ਰੂਹਾਨੀ ਵਜੂਦੀਅਤ ਵਾਜ਼ਾ ਕਰਦੀ ਏ ਭਈ ਰੂਹ ਪਾਪ, ਬਿਮਾਰੀ ਤੇ ਮੌਤ ਵਿੱਚ ਮੁਬਤਲਾ ਹੋ ਕੇ ਨਾ ਤੇ ਇੱਕ ਬਦਕਾਰ ਤੇ ਨਾ ਹੀ ਇੱਕ ਫਾਨੀ ਇਨਸਾਨ ਨੂੰ ਪੈਦਾ ਕਰਦੀ ਏ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਈਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਤੇ ਪਿਆਰ ਦੀ ਹਮਾਂਗੀ ਉੱਤੇ ਅਮਲ ਕਰਦੀ ਏ। ਮਸੀਹ ਪਾਪ ਉੱਤੇ ਅਕੀਦੇ ਨੂੰ ਨੇਸਤ ਕਰਨ ਆਇਆ। ਇਲਾਹੀ ਅਸੂਲ ਹਰ ਥਾਂ ਤੇ ਮੌਜੂਦ ਤੇ ਕਾਦਰ ਮੁਤਲਕ ਏ। ਰੱਬ ਹਰ ਥਾਂ ਤੇ ਮੌਜੂਦ ਏ ਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਏ ਜਾਂ ਕੋਈ ਤਾਕਤ ਨਹੀਂ ਏ। ਮਸੀਹ ਇੱਕ ਮਿਸਾਲੀ ਸੱਚਾਈ ਏ ਜਿਹੜੀ ਕ੍ਰਿਸਚਨ ਸਾਇੰਸ ਦੇ ਪਾਰੋਂ ਬਿਮਾਰੀ ਤੇ ਪਾਪ ਤੋਂ ਸ਼ਿਫਾ ਦੇਣ ਲਈ ਆਉਂਦੀ ਏ ਤੇ ਸਾਰੀ ਤਾਕਤ ਰੱਬ ਨੂੰ ਮਨਸੂਬ ਕਰਦੀ ਏ। ਯਿਸੂ ਉਸ ਬੰਦੇ ਦਾ ਨਾਂ ਏ ਜਿਨ੍ਹੇ ਦੂਜੇ ਇਨਸਾਨਾਂ ਦੀ ਨਿਸਬਤ ਬਹੁਤਾ ਮਸੀਹ ਯਾਨੀ ਰੱਬ ਦੇ ਅਸਲੀ ਖਿਆਲ ਨੂੰ ਪੇਸ਼ ਕੀਤਾ, ਜਿਹੜਾ ਬਿਮਾਰ ਤੇ ਪਾਪੀ ਨੂੰ ਸ਼ਿਫਾ ਦਿੰਦਾ ਤੇ ਮੌਤ ਦੀ ਤਾਕਤ ਨੂੰ ਨੇਸਤ ਕਰਦਾ ਏ। ਯਿਸੂ ਇਨਸਾਨੀ ਬੰਦਾ ਏ ਤੇ ਮਸੀਹ ਇਲਾਹੀ ਖਿਆਲ ਏ, ਇਸ ਲਈ ਉਹ ਯਿਸੂ ਮਸੀਹ ਦਾ ਇਕੱਠ ਏ। ਉਹਦਾ ਕਾਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਤੇ ਦੂਜਿਆਂ ਨੂੰ ਉਹਨਾਂ ਦੀ ਤਾਲੀਮ ਦਿੱਤੀ। ਸ਼ਿਫਾ ਲਈ ਉਹਦਾ ਮਕਸਦ ਬਸ ਸਿਹਤ ਦੇਣਾ ਨਹੀਂ ਸੀ, ਬਲਕਿ ਆਪਣਾ ਇਲਾਹੀ ਅਸੂਲ ਜ਼ਾਹਰ ਕਰਨਾ ਵੀ ਸੀ। ਜੋ ਕੁਝ ਉਹਨੇ ਆਖਿਆ ਤੇ ਕੀਤਾ ਉਹਦੇ ਵਿੱਚ ਉਹ ਰੱਬ ਤੋਂ ਸੱਚਾਈ ਤੇ ਪਿਆਰ ਤੋਂ ਮੁਤਾਸਰ ਸੀ। ਉਹਨੂੰ ਸਤਾਉਣ ਵਾਲਿਆਂ ਦੇ ਮਕਸਦ ਗਰੂਰ, ਹਸਦ, ਜ਼ੁਲਮ ਤੇ ਬਦਲਾ ਸੀ ਜਿਹੜੇ ਬਦਨੀ ਯਿਸੂ ਉੱਤੇ ਲੱਥੇ, ਪਰ ਉਹਨਾਂ ਦਾ ਨਿਸ਼ਾਨਾ ਇਲਾਹੀ ਅਸੂਲ ਯਾਨੀ ਪਿਆਰ ਸੀ ਜਿਹਨੇ ਉਹਨਾਂ ਦੀ ਸ਼ਹਿਵਤ ਪ੍ਰਸਤੀ ਨੂੰ ਮੰਦਾ ਆਖਿਆ ਸੀ। ਉਹ ਆਪਣੀ ਜਵਾਨੀ ਦੇ ਸ਼ੁਰੂ ਤੋਂ ਹੀ ਪਿਓ ਦੇ ਕੰਮ ਵਿੱਚ ਪੈ ਗਿਆ ਸੀ। ਉਹਦੇ ਸ਼ੁਗਲ ਦੂਜਿਆਂ ਨਾਲੋਂ ਬਹੁਤ ਵੱਖਰੇ ਸੀ। ਉਹਦਾ ਮਾਲਕ ਰੂਹ ਸੀ, ਜਦ ਕਿ ਦੂਜਿਆਂ ਦਾ ਮਾਲਕ ਮਾਦਾ ਸੀ। ਉਹ ਰੱਬ ਦੀ ਸੇਵਾ ਕਰਦਾ, ਉਹ ਲਾਲਚ ਦੀ ਸੇਵਾ ਕਰਦੇ। ਉਹਦੇ ਜਜ਼ਬੇ ਪਾਕ ਸੀ, ਉਹਨਾਂ ਦੇ ਬਦਨੀ ਸੀ। ਉਹਦੀਆਂ ਹਿੱਸਾਂ ਸਿਹਤ, ਪਾਕੀਜ਼ਗੀ ਤੇ ਹਯਾਤੀ ਦੀ ਰੂਹਾਨੀ ਗਵਾਹੀ ਵਿੱਚ ਗਵਾਚੀਆਂ ਸੀ। ਉਹਨਾਂ ਦੀਆਂ ਹਿੱਸਾਂ ਉਲਟ ਗਵਾਹੀ ਦਿੰਦੀਆਂ ਨੇ ਤੇ ਪਾਪ, ਬਿਮਾਰੀ ਤੇ ਮੌਤ ਦੀ ਮਾਦੀ ਗਵਾਹੀ ਵਿੱਚ ਗਵਾਚੀਆਂ ਰਹਿੰਦੀਆਂ ਨੇ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਭਈ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਏ ਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ। ਮਸੀਹਤ ਦੀ ਫਿਤਰਤ ਅਮਨ ਪਸੰਦ ਤੇ ਬਰਕਤ ਵਾਲੀ ਏ, ਪਰ ਬਾਦਸ਼ਾਹੀ ਵਿੱਚ ਵੜਨ ਲਈ ਆਸ ਦਾ ਲੰਗਰ ਉਸ ਸ਼ਕੀਨਾ ਦੇ ਅੰਦਰ ਮਾਦੇ ਦੇ ਪਰਦੇ ਤੋਂ ਅੱਗੇ ਸੁੱਟਣਾ ਜ਼ਰੂਰੀ ਏ, ਜਿਹਦੇ ਵਿੱਚ ਯਿਸੂ ਸਾਡੇ ਤੋਂ ਪਹਿਲਾਂ ਲੰਘ ਚੁੱਕਿਆ ਏ ਤੇ ਮਾਦੇ ਤੋਂ ਅੱਗੇ ਦੀ ਇਹ ਤਰੱਕੀ ਰਾਸਤਬਾਜ਼ ਦੀਆਂ ਖੁਸ਼ੀਆਂ ਤੇ ਫਤਹਮੰਦੀ ਤੇ ਇਹਦੇ ਨਾਲ ਉਹਦੀਆਂ ਤਕਲੀਫਾਂ ਤੇ ਦੁੱਖਾਂ ਦੇ ਨਾਲ ਆਉਂਦੀ ਏ। ਸਾਡੇ ਮਾਲਕ ਵਾਂਗਰ ਸਾਨੂੰ ਵੀ ਮਾਦੀ ਫਹਿਮ ਤੋਂ ਹਸਤੀ ਦੇ ਰੂਹਾਨੀ ਫਹਿਮ ਵੱਲ ਰੁਖਸਤ ਹੋਣਾ ਚਾਹੀਦਾ ਹੈ। ਦੁਖੀ ਬੰਦਾ ਮਾਦੀ ਹਯਾਤੀ ਤੇ ਜ਼ਹਾਨਤ ਦੇ ਅਦਮ ਨੂੰ ਤੇ ਕਾਦਰ ਜਾਮਿਆ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਏ। ਸ਼ਫਾਈਆ ਸਿਆਨ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਿਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਿਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।